ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਨਮਸਕਾਰ, ਆਦਾਬ, ਸਤਿ ਸ੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਤੇ ਤੁਹਾਡਾ ਸਾਰਿਆਂ ਦਾ ਇਸਤਕਬਾਲ। ਦਿਲੀ ਜੀ ਆਇਆਂ ਨੂੰ ਆਖਦੇ ਹਾਂ ਜੀ। ਮੈਂ ਹਾਂ ਤੁਹਾਡਾ ਆਪਣਾ ਚਰਨਜੀਤ ਜੋਗੀ ਤੇ ਮੈਂ ਹਾਂ ਰਮਨੀਕ ਕੌਰ। ਕਹਿੰਦੇ ਨੇ ਕਿ ਮਨ ਪਾਣੀਓਂ ਪਤਲਾ ਦਹਿਲ ਕਰਦਾ, ਬੰਦਾ ਦੇਖ ਲਵੇ ਜੇ ਕਿਤੇ ਸੱਪ ਮੀਆਂ। ਓਏ ਹੋਏ, ਕਵਾੜ ਹਾਸਿਆਂ ਦੇ ਆਪੇ ਖੁੱਲ ਜਾਂਦੇ, ਸੁਣ ਕੇ ਬਾਬੇ ਦੇ ਮੂੰਹ ਤੋਂ ਗੱਪ ਮੀਆਂ। ਕਿਆ ਬਾਤ। ਗੁਰ ਜ਼ਿੰਦਗੀ ਦਾ ਇੱਕ ਸਿੱਖ ਲਈਏ, ਬਦੀ ਦਈਏ ਜੰਮਦੀ ਹੀ ਨੱਪ ਮੀਆਂ। ਕਿਆ ਬਾਤ। ਰੂਪ ਸ਼ਾਇਰਾ ਸਲੀਕੇ ਦੇ ਨਾਲ ਰਹੀਏ, ਚੰਗੀ ਹੁੰਦੀ ਨਾ ਕਰਨੀ ਖੱਪ ਮੀਆਂ। ਪਰ ਅਸੀਂ ਤੇ ਖੱਪ ਕਰਨੀ ਹੈ ਜੀ, ਅਸੀਂ ਤੇ ਏਦਾਂ ਖੱਪਾਂ ਕਪਾਵਾਂਗੇ, ਖੱਪਾਂ ਕਰਾਂਗੇ, ਕਿਉਂਕਿ ਖੱਪ ਕੇ ਤਾਂ ਇੱਥੇ ਤੱਕ ਪਹੁੰਚੇ ਆ। ਬਿਲਕੁਲ ਜੀ, ਔਰ ਖੱਪਦੇ ਖਪਾਉਂਦੇ ਮੈਂ ਵੀ ਕਿੰਨੇ ਸਾਲ ਕੱਢ ਲਏ ਇਸ ਬੰਦੇ ਦੇ ਨਾਲ। ਤੇ ਚਲੋ ਠੀਕ ਆ, ਹੁਣ ਆਪਣੀ ਗਲਤੀ ਸੁਧਾਰ ਲਓ, ਜਾਓ ਪਰਾਂ। ਏਦਾਂ ਦੀਆਂ ਗੱਲਾਂ ਨਾ ਮੀਆਂ ਬੀਬੀ ਕਰਦੇ ਹੁੰਦੇ ਇੱਕ ਦੂਜੇ ਦੇ ਨਾਲ, ਤੇ ਤੁਹਾਡਾ ਮੇਰਾ ਸ਼ਰੀਕਾ ਭਾਈਚਾਰਾ ਆ। ਆਹ ਹੀ ਤਾਂ ਗੱਲ ਆ, ਸ਼ਰੀਕੇ ਵਾਲੇ ਤਾਂ ਜਲਦੀ ਚਾਹੁੰਦੇ ਆ ਕਿ ਸਾਡਾ ਗਵਾਂਢ ਖਾਲੀ ਹੋਵੇ। ਅਸੀਂ ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਲਈ ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਜੋਗੀ ਜੀ, ਇੱਕ ਗੱਲ ਮੈਨੂੰ ਸਮਝ ਨਹੀਂ ਆਈ। ਹਾਂਜੀ, ਸ਼ਰੀਕੇ ਦਾ ਮਤਲਬ ਕੀ ਹੈ? ਸ਼ਰੀਕੇ ਦਾ ਮਤਲਬ ਦੇਖੋ, ਅਸਲੀ ਪੁੱਛਣਾ ਹੈ ਕਿ ਨਕਲੀ ਪੁੱਛਣਾ ਹੈ? ਅਸਲੀ ਦੇਖੋ, ਇਹ ਹੁੰਦਾ ਸ਼ਰੀਕ। ਸ਼ਰੀਕ ਦਾ ਮਤਲਬ ਕੀ? ਸ਼ਰੀਕ ਮਤਲਬ ਜੋ ਸ਼ਾਮਲ ਹੋਵੇ। ਹਾਂ, ਪਰ ਇੱਥੇ ਅੱਜ ਕੱਲ ਦੇ ਸੰਦਰਭ ਦੇ ਵਿੱਚ ਜੇਕਰ ਦੇਖਿਆ ਜਾਵੇ ਨਾ, ਤੇ ਸ਼ਰੀਕ ਦਾ ਮਤਲਬ ਸ਼ਾਮਲ ਨਹੀਂ, ਸ਼ਰੀਕ ਦਾ ਮਤਲਬ ਮਨਫੀ ਆ। ਮਨਫੀ? ਹਾਂ, ਇੱਥੇ ਸ਼ਰੀਕ ਜਿਹੜੇ ਆ ਨਾ, ਉਹ ਇੱਕ ਦੂਸਰੇ ਨੂੰ ਦੇਖ ਕੇ ਸਿਖਾਉਂਦੇ ਨਹੀਂ, ਜਿਉਂਦੇ ਨਹੀਂ, ਸੜਦੇ ਰਹਿੰਦੇ ਆ। ਕਹਿੰਦੇ ਕਿ ਕੋਈ ਧੀਆਂ ਕੋਲੋਂ ਦੁਖੀ, ਕੋਈ ਪੁੱਤਾਂ ਕੋਲੋਂ ਦੁਖੀ, ਬਹੁਤੇ ਲੋਕ ਦੂਜਿਆਂ ਦੇ ਸੁੱਖਾਂ ਕੋਲੋਂ ਦੁਖੀ, ਤੇ ਜਿਹੜੇ ਲੋਕ ਦੁਖੀ ਹੁੰਦੇ ਨੇ ਨਾ, ਉਹ ਤੇਰੇ ਵਰਗੇ। ਇਸ ਕਰਕੇ ਪਹਿਲਾ ਤਾਂ ਸ਼ਰੀਕਾ ਖੜਾ ਹੁੰਦਾ ਹੈ ਜੀ ਮਾਂ ਪਿਓ ਦੇ ਨਾਲ ਜੀ, ਕਿਉਂਕਿ ਮਾਂ ਪਿਓ ਚਾਹੁੰਦੇ ਕਿ ਬੱਚਾ ਸਾਡੇ ਹਿਸਾਬ ਨਾਲ ਚੱਲੇ, ਪਰ ਬੱਚੇ ਨੂੰ ਜਿਹੜੀ ਵਿਆਹ ਕੇ ਲਿਆਂਦੀ ਹੁੰਦੀ ਹੈ, ਜਿਹਨੂੰ ਗਾਂ ਕਹਿ ਕੇ, ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨਹੀਂ ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਬਹੁਤ ਸਾਰੇ ਘਰਾਂ ਦੇ ਵਿੱਚ ਅਸੀਂ ਕਾਟੋ ਕਲੇਸ਼ ਦੇਖਦੇ ਹਾਂ, ਪਰ ਜਦੋਂ ਕਿਤੇ ਜੋਗੀ ਜੀ ਹੁਣ ਨਾ ਖੁਸ਼ੀ ਉਹਨਾਂ ਫੈਮਲੀਜ਼ ਨੂੰ ਦੇਖ ਕੇ ਹੁੰਦੀ ਜਿੱਥੇ ਭਰਾ ਇੱਕ ਦੂਜੇ ਦੇ ਨਾਲ ਐਨ ਸਹਿਮਤ ਹੋ ਕੇ ਚੱਲਣ, ਤੇ ਜਿੱਥੇ ਦਰਾਣੀ ਜਠਾਣੀ ਦਾ ਪਿਆਰ ਬਹੁਤ ਜ਼ਿਆਦਾ ਹੋਵੇ, ਨੂੰਹ ਸੱਸ ਦਾ ਪਿਆਰ ਬਹੁਤ ਜ਼ਿਆਦਾ ਹੋਵੇ। ਪਰ ਕਿੱਥੇ ਲੱਭਦਾ ਹੈ ਨਾ? ਰੇਅਰ ਆਫ ਰੇਅਰੈਸਟ ਕੇਸ ਹੈ। ਹਾਂ, ਗੱਲ ਇਹ ਹੈ ਕਿ ਭਰਾਵਾਂ ਦਾ ਆਪਸੀ ਅੱਜ ਕੱਲ ਪਿਆਰ ਜਿਹੜਾ ਉਹ ਓਡਾ ਰਹਿ ਨਹੀਂ ਗਿਆ ਜੋ ਕਦੇ ਕਿਸੇ ਸਮੇਂ ਦੇ ਵਿੱਚ ਹੁੰਦਾ ਸੀ। ਜੀ ਅੱਜ ਕੱਲ ਦੇ ਦੌਰ ਦੇ ਵਿੱਚ ਨਾ, ਸਭ ਤੋਂ ਪਹਿਲੀ ਗੱਲ, ਮੰਨ ਲਓ ਦੋ ਭਰਾ ਆ। ਹਾਂਜੀ, ਇੱਕ ਬੰਦਾ ਪਿੰਡ ਦੇ ਵਿੱਚ ਕਰਦਾ ਖੇਤੀ, ਦੂਸਰਾ ਬੰਦਾ ਉਹਨਾਂ ਖੇਤੀ ਵਾਲਿਆਂ ਨੇ ਪੜ੍ਹਾ ਲਿਖਾ ਕੇ ਕਿ ਅਸੀਂ ਤਾਂ ਹੁਣ ਖੋਰੀ ਖੋਤਣੀ ਹੈ। ਇਹ ਦੂਸਰਾ ਜਿਹੜਾ ਇਹਦਾ ਦਿਮਾਗ ਚੰਗਾ ਤੇਜ਼ ਆ, ਚਰਨਜੀਤ ਜੋਗੀ ਵਾਂਗੂ। ਅੱਛਾ। ਹਾਂਜੀ, ਤੇ ਫਿਰ ਉਹਨੂੰ ਕਹਿੰਦੇ ਕਿ ਇਹਨੂੰ ਪੜ੍ਹਾ ਲਿਖਾ ਕੇ ਚੰਗਾ ਅਫਸਰ ਬਣਾ ਦੋ। ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਗੱਲ ਕਰ ਰਹੇ ਹਾਂ ਕਿ ਇੱਕ ਪਰਿਵਾਰ ਦੇ ਵਿੱਚ ਦੋ ਭਰਾ ਹੁੰਦੇ ਨੇ ਜਾਂ ਦੋ ਭੈਣਾਂ ਹੁੰਦੀਆਂ ਨੇ, ਜਾਂ ਮਤਲਬ ਕਹਿ ਲਓ ਕਿ ਭੈਣ ਭਰਾ ਹੀ ਹੁੰਦੇ ਨੇ। ਯਾਰ ਹੁਣ ਤੂੰ ਰਿਸ਼ਤੇਦਾਰੀ ਨਾ ਬਹੁਤੀ ਵੱਡੀ ਨਾ ਕਰੀ ਜਾ। ਇਸ ਮਹਿੰਗਾਈ ਦੇ ਦੌਰ ਦੇ ਵਿੱਚ ਤੈਨੂੰ ਨਹੀਂ ਪਤਾ ਹੈਗਾ, ਇੱਥੇ ਤੇ ਇਮਾਨਦਾਰ ਲੱਕੜ ਹਾਰੇ ਵੀ ਬੇਈਮਾਨ ਬਣ ਜਾਂਦੇ ਆ। ਹਾਂ, ਤੈਨੂੰ ਨਹੀਂ ਪਤਾ? ਨਹੀਂ। ਓਏ ਹੋਏ, ਸੱਚੀ ਨਹੀਂ ਪਤਾ? ਨਹੀਂ। ਸੌਂ ਖਾ, ਉਹ ਨਹੀਂ ਪਤਾ। ਜੇ ਤੂੰ ਝੂਠ ਬੋਲੇ ਤਾਂ ਜਾਂਦੀ ਲੁੜਕ ਜਵੇਂ। ਅੱਛਾ। ਹਾਂ, ਲਓ ਜੀ ਸੁਣ ਲਓ, ਫਿਰ ਇਮਾਨਦਾਰ ਲੱਕੜਹਾਰੇ ਦਾ ਵੀ ਇਮਾਨ ਡੋਲ ਜਾਂਦਾ ਇਸ ਮਹਿੰਗਾਈ ਦੇ ਵਿੱਚ। ਕਿਉਂਕਿ ਜੇਕਰ ਇੰਡੀਆ ਦੇ ਵੱਲ ਆਪਾਂ ਝਾਤੀ ਮਾਰਦੇ ਆ, ਪੈਟਰੋਲ ਤੇ ਡੀਜ਼ਲ ਦੇ ਭਾਅ ਬਹੁਤ ਵੱਧ ਗਏ ਆ ਜੀ। ਉੱਥੇ ਮਹਿੰਗਾਈ ਨੇ ਤਰਾਹੀਮਾਮ ਮਚਾਇਆ ਪਿਆ, ਲੋਕਾਂ ਦੇ ਵਿੱਚ ਹਾਹਾਕਾਰ ਮਚੀ ਪਈ ਹੈ। 100 ਰੁਪਏ ਤੋਂ ਉੱਪਰ ਪੈਟਰੋਲ ਛਾਲਾ ਮਾਰਦਾ ਜੀ, ਡੀਜ਼ਲ ਉਤੋਂ ਅੱਗੇ ਵਧਣ ਨੂੰ ਫਿਰਦਾ ਹੈ। ਔਰ ਇਸ ਮਹਿੰਗਾਈ ਦੇ ਦੌਰ ਦੇ ਵਿੱਚ ਬੰਦੇ ਇਮਾਨਦਾਰੀ ਨਹੀਂ ਪਾਲ ਸਕਦੇ, ਉਹਨਾਂ ਨੂੰ ਵੀ ਬਹੁਤ ਸਾਰੀਆਂ ਸਮੱਸਿਆਵਾਂ ਨੇ। ਤੇ ਇਮਾਨਦਾਰ ਲੱਕੜਹਾਰੇ ਵਾਲੀ ਕੀ ਕਹਾਣੀ ਹੈ ਉਹ ਤੁਹਾਨੂੰ ਸੁਣਾਉਣੇ ਆਣ ਕੇ।
ਇਮਾਨਦਾਰ ਲੱਕੜਹਾਰਾ ਜਿਹਨੂੰ ਉਹਦਾ ਕੀ ਕਹਿੰਦੇ ਨੇ ਕੁਹਾੜਾ ਡੱਪਿਆ ਸੀ ਨਾ, ਹਾਂਜੀ, ਉਹਨੂੰ 3 ਕੁਹਾੜੇ ਦੇ ਦਿੱਤੇ ਸੀ, ਸੋਨੇ ਦਾ, ਚਾਂਦੀ ਦਾ ਤੇ ਲੋਹੇ ਦਾ। ਫਿਰ ਉਹ ਬਹੁਤ ਅਮੀਰ ਹੋ ਗਿਆ। ਉਹਨੇ ਫਿਰ ਮੁੜ ਕੇ ਆਪਣੀ ਪਸੰਦ ਦੀ ਕੁੜੀ ਦੇ ਨਾਲ ਕਰਾ ਲਿਆ ਵਿਆਹ। ਓਕੇ, ਮੌਜ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰਨ ਲੱਗ ਪਏ। ਇੱਕ ਦਿਨ ਉਹ ਤੇ ਉਹਦੀ ਘਰਵਾਲੀ ਸੈਰ ਕਰਨ ਜਾ ਰਹੇ ਨਦੀ ਦੇ ਕਿਨਾਰੇ ਜੀ, ਸੇਮ ਟੂ ਸੇਮ ਉਸੇ ਜਗ੍ਹਾ ਤੇ ਪਹੁੰਚ ਗਏ ਜਿੱਥੇ ਉਹਦਾ ਕੁਹਾੜਾ ਡਿੱਗਿਆ ਸੀ। ਓਕੇ, ਲਓ ਜੀ, ਉਹਦੀ ਘਰਵਾਲੀ ਉਹਨੂੰ ਪੁੱਛਣ ਲੱਗ ਪਈ, ਜ਼ਿੱਦ ਕਰਨ ਲੱਗ ਪਈ, ਤੇਰਾ ਕੁਹਾੜਾ ਕਿੱਥੇ ਡਿੱਗਿਆ, ਤੇਰਾ ਕੁਹਾੜਾ, ਕਿਉਂਕਿ ਜਨਾਨੀਆਂ ਨੂੰ ਯਕੀਨ ਨਹੀਂ ਨਾ ਉਹਦਾ। ਲਓ ਜੀ, ਉਹਨੇ ਕਿਹਾ ਵੀ ਇੱਥੇ ਕਿਆ, ਉਹ ਮਾੜੀ ਜੀ ਹੋਰ ਅੱਗੇ ਹੋਈ, ਕਹਿੰਦੇ ਇੱਥੇ, ਕਹਿੰਦੇ ਨਹੀਂ ਥੋੜਾ ਜਿਹਾ ਅੱਗੇ। ਅੱਛਾ, ਲਓ ਜੀ, ਥੋੜਾ ਜਿਹਾ ਅੱਗੇ ਹੋਏ, ਕੜਾਪ ਦੇਣੀ ਫਿਰ ਪਾਣੀ ਦੇ ਵਿੱਚ। ਲਓ ਜੀ, ਓਏ ਹੋਏ ਹੋਏ, ਉਹਨੂੰ ਫਿਰ ਪਿੱਟ ਸਿਆਪਾ ਪੈ ਗਿਆ ਵਿਚਾਰੇ ਨੂੰ। ਫਿਰ ਰੋਣ ਲੱਗ ਪਿਆ, ਰੋਈ ਗਿਆ, ਕੁਰਲਾਈ ਗਿਆ। ਜਦੋਂ ਉਹਦੇ ਨਾ ਖਾਰੇ ਪਾਣੀ ਵਾਲੇ ਹੰਝੂ ਜਿਹੜੇ ਆ, ਓਏ ਹੋਏ ਹੋਏ, ਉਹ ਪਾਣੀ ਦੇ ਵਿੱਚ ਡਿੱਗੇ, ਜਲ ਦੇਵਤਾ ਨੂੰ ਹੋਣ ਉਲਟੀਆਂ। ਅੱਛਾ, ਉਹ ਬਾਹਰ ਆ ਗਏ। ਉਹ ਕਹਿੰਦੇ ਯਾਰ ਤੈਨੂੰ ਤੇ ਆਪਾਂ ਸਭ ਕੁਝ ਦੇ ਦਿੱਤਾ ਸੀ, ਹੁਣ ਤੈਨੂੰ ਕੀ ਪਰੇਸ਼ਾਨੀ ਆ? ਆਹੋ, ਉਹ ਕਹਿੰਦਾ ਜਨਾਬ ਮੇਰੀ ਤਾਂ ਘਰ ਵਾਲੀ ਡੱਪੀ ਵਿੱਚ। ਅੱਛਾ, ਹਾਂ, ਮੈਂ ਤਾਂ ਬੜਾ ਪਰੇਸ਼ਾਨ ਹੋ ਗਿਆ। ਉਹਨੂੰ ਤਾਂ ਖੁਸ਼ ਹੋਣਾ ਚਾਹੀਦਾ ਸੀ। ਉਹਨੇ ਖੁਸ਼ ਹੋਣਾ ਚਾਹੀਦਾ, ਅਗਲੇ ਦਾ ਪਰਿਵਾਰ ਸੀ। ਮੁਸੀਬਤ ਟਲੀ। ਨਹੀਂ 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 ਨਹੀਂ, ਲਓ ਜੀ, ਉਹ ਕਹਿੰਦਾ ਜਲ ਦੇਵਤਾ ਕਹਿੰਦਾ ਕੋਈ ਗੱਲ ਨਹੀਂ, ਘਬਰਾ ਨਾ ਯਾਰ, ਹੁਣੇ ਲਿਆਉਣੇ ਆਪਾਂ। ਅੱਛਾ, ਲਓ ਜੀ, ਉਹਨੇ ਮਾਰੀ ਚੁੱਪੀ ਤੇ ਅੰਦਰੋਂ ਕੱਢ ਕੇ ਲਿਆਂਦੀ ਕਟਰੀਨਾ ਕੈਫ। ਹੈ, ਹਾਂ, ਜਦੋਂ ਲਿਆਂਦੀ ਕਟਰੀਨਾ ਕੈਫ, ਗਾਣੇ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਪਰ ਜੋਗੀ ਜੀ, ਮੇਰੇ ਮਨ ਦੇ ਵਿੱਚ ਇਹੀ ਸਵਾਲ ਹੈ ਵੀ ਉਹਨੂੰ ਗੋਤੇ ਕਿਉਂ ਦੇਣੇ ਸੀ? ਆਹ ਹੀ ਤਾਂ ਗੱਲ ਆ ਜੀ। ਉਹਨੇ ਵੀ ਪੁੱਛਿਆ, ਕਹਿੰਦੇ ਮਹਾਰਾਜ ਗੋਤੇ ਕਿਉਂ ਦੇਣੇ? ਤੇ ਮੈਨੂੰ ਤੁਸੀਂ ਕਟਰੀਨਾ ਕੈਫ ਫੜਾਓ, ਮੈਂ ਆਪਣੇ ਘਰ ਜਾਵਾਂ, ਰੋਟੀ ਪਾਣੀ ਦਾ ਟਾਈਮ ਹੋਇਆ, ਅਸੀਂ ਤਾਂ ਉਦੋਂ ਹੀ ਸੈਰ ਕਰਨ ਨਿਕਲੇ ਸੀ। ਉਹ ਕਹਿੰਦਾ ਗੱਲ ਸੁਣ ਲਾ ਓਏ, ਤੇਰੇ ਉਹ ਦਿਨ ਕਿੱਥੇ ਗਏ ਤੇ ਆਹ ਦਿਨ ਕਿੱਥੇ ਆ ਗਏ? ਅੱਛਾ, ਜਿੱਦਣ ਤੇਰਾ ਲੋਹੇ ਦਾ ਕੁਹਾੜਾ ਡਿੱਗਿਆ ਸੀ, ਮੈਂ ਕੱਢ ਕੇ ਲਿਆਂਦਾ ਪਹਿਲਾਂ ਚਾਂਦੀ ਦਾ, ਤੂੰ ਕਿਹਾ ਨਹੀਂ। ਤੂੰ ਕਿੰਨਾ ਇਮਾਨਦਾਰ ਸੀ। ਮੈਂ ਸੋਨੇ ਦਾ ਲਿਆਂਦਾ, ਤੂੰ ਕਿਹਾ ਨਹੀਂ। ਮੈਂ ਫਿਰ ਤੇਰੇ ਹੱਥ ਲਈ ਲਿਆਂਦਾ ਟੁੱਟਾ ਜਿਹਾ ਲੋਹੇ ਦਾ, ਤੂੰ ਕਿਹਾ ਹਾਂਜੀ। ਮੈਂ ਤੈਨੂੰ ਉਹ ਗਿਫਟ ਵਜੋਂ ਦੇਤੇ। ਤਿੰਨੇ ਹੀ? ਹਾਂ। ਕਹਿੰਦਾ ਮਹਾਰਾਜ ਬਿਲਕੁਲ ਠੀਕ ਹੈ ਜੀ, ਅੱਜ ਵੀ ਤੁਸੀਂ ਇਦਾਂ ਕਰਨੀ ਸੀ। ਪਹਿਲਾਂ ਚੁੱਭੀ ਮਾਰਦੇ, ਜੇ ਮੈਂ ਕਹਿੰਦਾ ਕਟਰੀਨਾ ਕੈਫ ਨਹੀਂ ਹੈਗੀ, ਫਿਰ ਥੱਲੇ ਜਾ ਕੇ ਤੁਸੀਂ ਕੋਈ ਹੋਰ ਲੱਭ ਲਿਆਉਂਦੇ। ਅੱਛਾ, ਹਾਂਜੀ, ਮੈਂ ਕਹਣਾ ਸੀ ਉਹ ਵੀ ਨਹੀਂ ਹੈਗੀ, ਫਿਰ ਤੁਸੀਂ ਮੇਰੇ ਵਾਲੀ ਕੱਢ ਕੇ ਲਿਆਉਣੀ ਸੀ। ਮੈਂ ਕਹਾ ਜੀ ਤੁਸੀਂ ਤਾਂ ਖੁਸ਼ ਹੋ ਕੇ ਮੈਨੂੰ 3 ਦੇ ਦੇਣੀਆਂ ਸੀਗੀਆਂ। ਮੈਂ ਸਾਹਮਣੇ ਕਿੱਥੋਂ ਸੀ? ਬੱਲੇ ਓਏ ਬੱਲੇ, ਆ ਹਾਲ ਹੈ ਅੱਜ ਕੱਲ ਦੀ ਦੁਨੀਆ ਦਾ। ਕੀ ਕਰੋਗੇ ਤੁਸੀਂ ਇੱਥੇ? ਹਾਂ, ਕਿਉਂਕਿ ਮਹਿੰਗਾਈ ਦਾ ਦੌਰ ਹੈ, ਸਾਰੇ ਜਾਣੇ ਚਾਹੁੰਦੇ ਨੇ ਕਿ ਸਾਡੇ ਸਿਰ ਤੇ ਉੱਪਰ ਕੋਈ ਬੋਝ ਨਾ ਪਵੇ ਜੀ। ਹੁਣ ਗੱਲ ਕਰ ਰਹੇ ਸੀ ਆਪਾਂ ਉਹਨਾਂ ਦੋਨਾਂ ਭਰਾਵਾਂ ਦੀ। ਇੱਕ ਭਰਾ ਤੇ ਪੜ੍ਹ ਲਿਖ ਕੇ ਐਨ ਸਰਕਾਰੀ ਨੌਕਰੀ ਤੇ ਲੱਗ ਗਿਆ, ਦੂਜਾ ਵਿਚਾਰਾ ਮੇਰੇ ਵਾਂਗੂ ਮਿੱਟੀਓ ਮਿੱਟੀ ਮਿਹਨਤਕਸ਼ ਬੰਦਾ, ਇਮਾਨਦਾਰੀ ਦੇ ਨਾਲ ਲੱਗਾ ਹੋਇਆ। ਹਾਂਜੀ, ਤੇ ਪਸ਼ੂਆਂ ਨਾਲ ਪਸ਼ੂ, ਮਿੱਟੀਆਂ ਨਾਲ ਮਿੱਟੀ, ਬਸ ਕਰਦਾ ਕਰਾਉਂਦਾ ਵਿਆਹ ਉਹਦਾ ਵੀ ਹੋ ਗਿਆ। ਵਿਆਹ ਜਿਹੜਾ ਸਰਕਾਰੀ ਨੌਕਰੀ ਤੇ ਲੱਗਾ ਉਹਦਾ ਵੀ ਹੋ ਗਿਆ। ਉਹਨੂੰ ਮਿਲ ਗਈ ਵਹੁਟੀ ਸਰਕਾਰੀ ਨੌਕਰੀ ਵਾਲੀ, ਤੇ ਜਿਹੜਾ ਮੇਰੇ ਵਰਗਾ ਸੀ ਵਿਚਾਰਾ, ਉਹਨੂੰ ਖਿੱਚ ਕਰਨ ਵਾਲੀ। ਹਾਂਜੀ, ਮੈਨੇ ਤਾਂ ਨਵਾਂ ਸਿਆਪਾ ਹੀ ਪਾਈ ਰੱਖਣਾ, ਹਾਂ ਤੂੰ ਇਦਾਂ ਗੱਲ ਆ, ਤੂੰ ਉਦਾਂ ਗੱਲ ਆ, ਤੂੰ ਫਲਾਨਾ ਗੱਲ, ਤੂੰ ਢਮਕਾਨਾ ਗੱਲ ਆ। ਲਓ ਜੀ, ਕਰਦੇ ਆ ਕਰਾਉਂਦਿਆਂ ਨੂੰ ਫਿਰ ਜਿਹੜੀ ਉਹ ਬਹੁਤੀ ਪੜ੍ਹੀ ਲਿਖੀ ਸੀ ਨਾ, ਉਹਨੇ ਪੁੱਛਿਆ ਜੀ ਆਪਣੀ ਜ਼ਮੀਨ ਕਿੰਨੀ? ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਅੱਛਾ, ਜਦੋਂ ਸਵਾਲ ਪੁੱਛਿਆ ਜਾਂਦਾ ਵੀ ਆਪਣੀ ਜ਼ਮੀਨ ਭਲਾ ਕਿੰਨੀ ਹੈ, ਫੇਰ ਅਗਲਾ ਕਹਿੰਦਾ ਵੀ ਦੇਖੋ ਜੀ, ਕੁੱਲ ਮਿਲਾ ਕੇ ਆਪਾਂ ਨੂੰ 10-12 ਕਿੱਲੇ ਆਉਂਦੇ ਆ। ਬੱਲੇ ਬੱਲੇ, ਠੀਕ ਹੈ ਜੀ। ਤੇ ਕਹਿੰਦੀ ਫਿਰ ਏਦਾਂ ਕਰੋ, ਆਪਣੀਆਂ ਨੌਕਰੀਆਂ ਤਾਂ ਸ਼ਹਿਰ ਹੀ ਆ, ਆਪਾਂ ਇੱਥੇ ਪਿੰਡਾਂ ਦੇ ਵਿੱਚ ਜੋ ਮਿੱਟੀ ਫੱਕਣ ਕਰਨਾ। ਹਾਂਜੀ, ਬਈ ਤੁਸੀਂ ਏਦਾਂ ਕਰੋ, ਨਾਲੇ ਮੇਰੇ ਪੇਕੇ ਵੀ ਸ਼ਹਿਰ ਆ, ਉਧਰ ਹੀ ਚੱਲਾਂਗੇ, ਸਾਰੇ ਰਿਸ਼ਤੇਦਾਰੀ ਆਪਣੀ ਉਧਰ। ਹਾਂਜੀ, ਵੀ ਇਹਨਾਂ ਨੂੰ ਦੇਖਿਆ ਕਰਾਂਗੇ, ਕਿਤੇ ਦਿਨੇ ਸੁਦੀ ਆਣ ਕੇ ਮਿਲ ਜਾਇਆ ਕਰਾਂਗੇ। ਤੇ ਏਦਾਂ ਕਰੋ ਵੀ ਤੁਸੀਂ ਆਪਣਾ ਲਓ ਹਿੱਸਾ। ਅੱਛਾ, ਤੇ ਇੱਥੋਂ ਹੋਈ ਗਿਆ ਪੱਡਣ ਦੀ। ਠੀਕ ਹੈ। ਲਓ ਜੀ, ਰਾਤ ਨੂੰ ਭਰਾ ਵਿਚਾਰਾ ਥੱਕਿਆ ਹਾਰਿਆ ਆਇਆ, ਹਲੇ ਟਰੈਕਟਰ ਦੀ ਆਵਾਜ਼ ਹੀ ਆਈ ਆ। ਭਰਾ ਆਇਆ ਕੋਲ ਤੇ ਉਹਨੇ ਉੱਠ ਕੇ ਉਹਨੂੰ ਕਹਿਤਾ ਕਿ ਭਾਈ ਸਾਹਿਬ ਗੱਲ ਹੈਗੀ ਏਦਾਂ, ਹੁਣ ਸਾਡਾ ਸਰਦਾ ਨਹੀਂ, ਬੱਚੇ ਹੈਗੇ ਹਾਲੇ ਤਾਂ ਛੋਟੇ ਛੋਟੇ, ਅਸੀਂ ਬਾਅਦ ਚ ਪੜਾਣੇ ਵੀ ਆ, ਫਿਊਚਰ ਦੇਖਣਾ ਬਸ, ਅਸੀਂ ਆਪਣੇ ਨਿਆਣਾ ਦੇਖਣਾ ਫਿਊਚਰ, ਅਸੀਂ ਇਹਨਾਂ ਨੂੰ ਲਾਉਣਾ ਸਕੂਲੇ ਬਾਹਰ ਵਧੀਆ ਸ਼ਹਿਰ ਦੇ ਵਿੱਚ। ਤੇ ਮੈਂ ਸੋਚਦਾ ਕਿ ਮੈਂ ਆਪਣੀ ਜ਼ਮੀਨ ਵੇਚ ਦਿਆਂ। ਠੀਕ ਹੈ, ਬਸ ਜੇ ਤੂੰ ਲੈਣੀ ਹੈ ਤਾਂ ਤੂੰ ਦੱਸ, ਨਹੀਂ ਤਾਂ ਮੇਰੀ ਗੱਲ ਹੋ ਗਈ ਆ ਪ੍ਰਾਪਰਟੀ ਡੀਲਰ ਦੇ ਨਾਲ। ਅਗਲਿਆਂ ਨੇ ਜ਼ਮੀਨ ਉਹ ਲੈ ਕੇ ਵੇਚ ਕੇ ਤੇ ਉਹਨੂੰ ਆਪਾਂ ਕੱਟ ਕੇ ਕਲੋਨੀ ਤੇ ਅਗਲਿਆਂ ਨੇ ਵੇਚ ਲੈਣੀ ਆ, ਤੇ ਮੈਂ ਇੱਥੇ ਨਹੀਂ ਰਹਿਣਾ ਚਾਹੁੰਦਾ। ਤੇ ਜਿਹੜਾ ਵਿਚਾਰਾ ਥੱਕਿਆ ਹਾਰਿਆ ਟੁੱਟਿਆ ਆਇਆ ਸੀ ਨਾ, ਇੰਨੇ ਸਾਰੇ ਨਾਲ ਨੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਇਹ ਨਜ਼ਰੀਆ ਜਿੱਥੇ ਕਦੀ ਅਸੀਂ
ਕਲੋਲਾਂ ਕਰਦੇ ਆ ਇਹ ਨਜ਼ਰੀਆ, ਜਿੱਥੇ ਅਸੀਂ ਕਦੇ ਦਿਲ ਦੀ ਗੱਲ ਕਰਦੇ ਆ ਇਹ ਨਜ਼ਰੀਆ, ਜਿੱਥੇ ਅਸੀਂ ਬਾਤਾਂ ਪਾਉਂਦੇ ਆ ਇਹ ਨਜ਼ਰੀਆ, ਜਿੱਥੇ ਅਸੀਂ ਕਦੇ-ਕਦੇ ਜ਼ਿੰਦਗੀ ਦੀ ਤਲਖ ਸੱਚਾਈ ਵੀ ਬਿਆਨ ਕਰਦੇ ਆ। ਬਿਲਕੁਲ ਜੀ, ਔਰ ਇਹੀ ਤਲਖ ਸੱਚਾਈ ਹੈ ਕਿ ਉਹ ਬੰਦਾ ਫਿਰ ਨਾ ਜ਼ਮੀਨ ਖਰੀਦ ਤਾਂ ਸਕਦਾ ਨਹੀਂ ਵਿਚਾਰਾ ਜੀ। ਉਹਨੇ ਖੇਤੀ ਦੇ ਵਿੱਚੋਂ ਕੀ ਵੱਟਿਆ ਤੇ ਕੀ ਕੱਢਿਆ, ਠੀਕ ਹੈ ਜੀ। ਉਹਨੇ ਕਿਹਾ ਜੀ ਗੱਲ ਹੈਗੀ ਏਦਾਂ ਕਿ ਮੈਂ ਮਾਮਲੇ ਤੇ ਤਾਂ ਲੈ ਸਕਦਾ ਪਰ ਮੈਂ ਮੁੱਲ ਨਹੀਂ ਲੈ ਸਕਦਾ, ਮੁੱਲ ਮੁਸ਼ਕਲ ਆ। ਚਲੋ ਕਰ ਕਰਾ ਕੇ ਉਹਨੇ ਕਿਹਾ ਫੇ ਭਾਈ ਸਾਡਾ ਤਾਂ ਸਰਦਾ ਨਹੀਂ, ਏਦਾਂ ਕਰੋ ਜ਼ਮੀਨ ਵੰਡ ਵਡਾਈਆ ਕਰ ਲਈਏ। ਅੱਛਾ, ਵੰਡ ਵਡਾਈਆ ਕਰਕੇ ਜੀ ਫਿਰ ਉਹ ਝਾੜ ਕੇ ਪੱਲਾ ਤੁਰ ਪਿਆ ਜੀ ਸ਼ਹਿਰ ਨੂੰ, ਤੇ ਜਿਹੜਾ ਭਰਾ ਰਹਿ ਗਿਆ ਇੱਥੇ ਇਕੱਲਾ। ਤੇ ਬਸ ਫਿਰ ਹੁਣ ਉਹ ਸੋਚੇ ਕਿ ਹੁਣ ਇਹ ਜਿਹੜੇ ਸ਼ਰੀਕ ਨੇ, ਜਿਹੜੇ ਅੱਜ ਤਨਖਾਹਾਂ ਲੈਂਦੇ ਨੇ, ਜਿਹੜੇ ਅੱਜ ਸਮਰੱਥ ਹੋ ਗਏ ਨੇ, ਜਿਹੜੇ ਅੱਜ ਸਾਰੇ ਪੈਸਿਆਂ ਧੇਲਿਆਂ ਵਾਲੇ ਨੇ, ਜਿਹਨੂੰ ਜਦੋਂ ਸਾਂਝੇ ਘਰ ਦੇ ਵਿੱਚੋਂ ਪੜਾਇਆ ਸੀ, ਜਦੋਂ ਇਹਦੇ ਉੱਪਰ ਇੰਨੀ ਇਨਵੈਸਟਮੈਂਟ ਕੀਤੀ ਸੀ, ਉਦੋਂ ਤਾਂ ਅਸੀਂ ਸੋਚਿਆ ਵੀ ਨਹੀਂ ਸੀ ਕਿ ਇਹ ਕਦੇ ਜ਼ਮੀਨਾਂ ਜਾਇਦਾਦਾਂ ਦਾ ਮਾਲਕੀ ਹੱਕ ਜਤਾਊਗਾ। ਉਦੋਂ ਤਾਂ ਕਦੇ ਨਹੀਂ ਸੀ ਸੋਚਿਆ ਕਿ ਇਹ ਸਾਡੇ ਵੀ ਨਿਆਣਿਆਂ ਦੇ ਸੰਗ ਦੇ ਵਿੱਚੋਂ ਰੋਟੀ ਖੋਲੂਗਾ। ਆਪਣੇ ਨਿਆਣਿਆਂ ਦਾ ਫਿਊਚਰ ਬਣਾਉਣ ਦੀ ਜਗ੍ਹਾ ਸਾਡੇ ਨਿਆਣਿਆਂ ਦਾ ਫਿਊਚਰ ਜਿਹੜਾ ਆ ਉਹ ਖਰਾਬ ਕਰ ਦੂਗਾ। ਇਹ ਜਿਹੜੀਆਂ ਗੱਲਾਂ ਸੋਚ ਕੇ ਨਾ ਫਿਰ ਮਨ ਦੇ ਵਿੱਚ ਕੜਤਣ ਆਉਂਦੀ ਆ। ਸ਼ਰੀਕਾ ਜਿਹੜਾ ਵੱਧਦਾ ਹੈ ਉਸ ਵੇਲੇ ਸ਼ਰੀਕਾ ਸ਼ਾਮਲ ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA, ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਅਕ੍ਰਿਤਕਨ ਬਹੁਤ ਸਾਰੇ ਲੋਕ ਹੁੰਦੇ ਨੇ ਜੀ, ਬੱਚੇ ਜਿਹੜੇ ਨੇ, ਭਾਵੇਂ ਮੈਂ ਹੀ ਆ, ਜਦੋਂ ਉਡਾਰ ਹੋ ਜਾਂਦੇ ਨੇ ਆਪਣੇ ਫਾਦਰ ਸਾਹਿਬ ਨੂੰ ਕਹਿੰਦੇ ਸਾਨੂੰ ਫਰੀडम ਚਾਹੀਦੀ ਹੈ, ਆਜ਼ਾਦੀ ਚਾਹੀਦੀ ਸਾਨੂੰ। ਕੀਤਾ ਕੀ ਸਾਡੇ ਲਈ? ਤੂੰ ਸਾਡੇ ਲਈ ਕੀ ਕੀਤਾ? ਅਸੀਂ ਆਪਣੀ ਮਰਜ਼ੀ ਨਾਲ ਵਿਆਹ ਕਰਾਵਾਂਗੇ, ਮਰਜ਼ੀ ਦੇ ਨਾਲ ਨੌਕਰੀ ਕਰਾਂਗੇ, ਤੁਸੀਂ ਜਾਓ ਠੱਠੇ ਖੂਹ ਦੇ ਵਿੱਚ। ਤੁਹਾਨੂੰ ਆਪਣੀ ਉਮਰ ਦੀ ਉਹਨਾਂ ਨੇ 22-23 ਸਾਲ ਦਿੱਤੇ, 25 ਸਾਲ ਦਿੱਤੇ। 25 ਸਾਲਾਂ ਤੱਕ ਤੁਹਾਡੀ ਹਰ ਇੱਛਾ ਪੂਰੀ ਕੀਤੀ, ਫੋਨ ਦੇ ਨਾਲ ਫੋਨ, ਬੁਲਟ ਦੇ ਨਾਲ ਬੁਲਟ, ਹਰ ਇੱਕ ਚੀਜ਼ ਤੁਹਾਨੂੰ ਦਿੱਤੀ। ਤੁਹਾਡੀ ਪੜ੍ਹਾਈ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ। ਪਰ ਜਿਸ ਵੇਲੇ ਤੁਸੀਂ ਉਡਾਰ ਹੋ ਗਏ, ਆਲਣਿਆਂ ਦੇ ਵਿੱਚੋਂ ਤੁਸੀਂ ਉੱਡ ਗਏ, ਤੇ ਤੁਸੀਂ ਇਹ ਵੀ ਨਹੀਂ ਸੋਚਿਆ ਕਿ ਪਿੱਛੇ ਬੁੱਢੇ ਮਾਂ-ਬਾਪ ਨੇ, ਉਹਨਾਂ ਨੂੰ ਵੀ ਲੋੜ ਹੈ। ਬਿਲਕੁਲ, ਉਹਨਾਂ ਨੂੰ ਅੱਜ ਤੁਹਾਡੀ ਜ਼ਿਆਦਾ ਲੋੜ ਹੈ, ਕਿਉਂਕਿ ਕਿਸੇ ਵੇਲੇ ਤੁਸੀਂ ਵੀ ਬਜ਼ੁਰਗ ਹੋਣਾ ਹੈ। ਤੁਹਾਨੂੰ ਵੀ ਜਦੋਂ ਇਹ ਕਿਹਾ ਜਾਏਗਾ ਫਰੀडम ਦਾ ਹਵਾਲਾ ਦੇ ਕੇ ਕਿ ਸਾਡੀਆਂ ਬੱਧਰਾਂ ਖੋਲ ਦਿਓ, ਦੁੱਖ ਤੁਹਾਨੂੰ ਵੀ ਲੱਗੇਗਾ। ਬਿਲਕੁਲ ਹੋਣਾ ਜੀ, ਬਿਲਕੁਲ ਹੋਣਾ। ਔਰ ਇਸ ਵੇਲੇ ਦੇਖੋ ਆਪਣੇ ਕੌਣ ਆ ਮਗਰ? ਆਪਣੇ ਮਗਰ ਕੌਣ ਆ? ਮੇਰੇ ਮਗਰ? ਹਾਂਜੀ, ਮੇਰੇ ਮਗਰ ਸਾਰੇ ਆ। ਤੇ ਫਿਰ ਅਗਲਿਆਂ ਦੇ ਵੀ ਬੁਢਾਪੇ ਦੇ ਵਿੱਚ ਕਾਹਨੂੰ ਉਹਨਾਂ ਦੀ ਜੂਰ ਰੋਲਣੀ ਆ। ਜਿੱਦਾਂ ਆਇਆ ਕੰਧ ਟੱਪ ਕੇ ਉਦੋਂ ਹੀ ਵਾਪਸ ਵਗ ਜਾਓ। ਅੱਛਾ, ਆਹੋ ਅਗਲੇ ਡੀਗਰੇ ਮਤਲਬ ਮੈਂ ਨਾ ਵਿਆਹ ਕਰਾਵਾਂ? ਓਏ ਹੋਏ ਯਾਰ, ਜੇ ਮੈਂ ਇਹਨਾਂ ਲੈਕਚਰ ਦੇ ਸਕਦੀ ਆ ਨਾ, ਮੈਂ ਕਿਸੇ ਪੁੱਤ ਦਾ ਘਰ ਨਹੀਂ ਤੋੜੂੰਗੀ। ਆਏ ਹਾਏ ਹਾਏ, ਗੱਲ ਇਹ ਆ ਕਿ ਜੇਕਰ ਤਾਂ ਇਦਾਂ ਸਾਰੀਆਂ ਕੁੜੀਆਂ ਸੋਚ ਲੈਣ ਕਿ ਅਸੀਂ ਜਦੋਂ ਕਿਸੇ ਦੇ ਘਰ ਜਾਣਾ, ਇੱਕ ਘਰ ਤਾਂ ਅਸੀਂ ਛੱਡ ਕੇ ਆਈਆਂ ਹੁੰਦੀਆਂ ਜਿਹੜੀਆਂ ਕਿ ਬਾਬਲ ਦਾ ਘਰ ਵਸਾਇਆ ਹੁੰਦਾ, ਦੂਸਰਾ ਘਰ ਜਿਹੜਾ ਉਹ ਵਸਾਉਣਾ ਹੁੰਦਾ। ਬਿਲਕੁਲ ਜੀ। ਇੱਥੇ ਇੱਕ ਗੱਲ ਹੋਰ ਵੀ ਹੈ, ਤੁਹਾਡੇ ਆਪਸ ਚ ਭਰਾ ਲੜ ਪੈਣ ਨਾ, ਤੁਹਾਡੇ ਪੇਕਿਆਂ ਦੇ ਵਿੱਚ ਤੁਹਾਡੇ ਦਿਲ ਦੇ ਆਰੀਆਂ ਚਲਦੀਆਂ ਨੇ, ਪਰ ਇੱਥੇ ਦੋ ਭਰਾ ਜਦੋਂ ਵੱਖ ਕਰਦੇ ਉਦੋਂ ਕਿਉਂ ਨਹੀਂ ਏਦਾਂ ਸੋਚਦੇ? ਬਿਲਕੁਲ ਜੀ। ਸੋ ਇਸ ਕਰਕੇ ਸ਼ਰੀਕਾ ਜਿਹੜਾ ਆ ਉਹ ਨਹੀਂ ਹੋਣਾ ਚਾਹੀਦਾ ਕਿ ਸ਼ਰੀਕ ਲਾਏ ਲੀਕ ਪੁੱਜੇ ਜਿੱਥੋਂ ਤੀਕ। ਸ਼ਰੀਕ ਉਹ ਹੋਣਾ ਚਾਹੀਦਾ ਹੈ ਕਿ ਜ਼ਖਮਾਂ ਉੱਤੇ ਮਰਹਮ ਵਾਂਗ ਲੱਗੇ, ਫੈਹੇ ਵਾਂਗ ਲੱਗੇ। ਆਪਣੇ ਭਰਾ ਆਪਣੀਆਂ ਬਾਹਾਂ ਬਣ ਕੇ ਖੜਨ ਤਾਂ ਹੀ ਫਿਰ ਚੰਗਾ ਲੱਗਦਾ ਹੈ, ਨਹੀਂ ਤਾਂ ਭਾਈ ਫਿਰ ਠੀਕ ਆ। ਅਗਲੇ ਵੀ ਇਹੀ ਭਾਲਦੇ ਨੇ ਕਿ ਕੀ ਨਾਮ ਆਪਣਾ? ਰਮਨੀਕ ਕੌਰ। ਹਾਂ, ਰਮਨੀਕ ਕੌਰ ਨੇ ਕਿ ਇਹ ਇਸ ਪ੍ਰੋਗਰਾਮ ਤੋਂ ਤੁਰੰਤ ਬਾਅਦ ਜਾਊਗੀ ਅੱਜ। ਕੀ ਮਤਲਬ? ਸਿੱਧੀ ਟਰੈਵਲ ਏਜੰਟ ਦੇ ਕੋਲ। ਅੱਛਾ, ਉੱਥੇ ਜਾ ਕੇ ਨਹੀਂ, ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਹੁਣ ਇੱਥੇ ਗੱਡੀਆਂ ਸ਼ੁਰੂ ਹੋ ਗਈਆਂ, ਟ੍ਰੇਨਾਂ ਸ਼ੁਰੂ ਹੋ ਗਈਆਂ, ਜਾਂ ਫਿਰ ਸਿੱਧੀਆਂ ਬੱਸਾਂ ਵੀ ਹੁਣ ਤਾਂ ਇੰਡੀਆ ਨੂੰ ਜਾਂਦੀਆਂ ਨੇ। ਚੱਲ ਤੂੰ ਜਿੱਦਾਂ ਮਰਜ਼ੀ ਚੱਲ ਦੇ, ਤੂੰ ਭਾਵੇਂ ਕੰਧ ਨਹੀਂ ਟੱਪ ਸਕਦੀ ਤੇ ਰਹਿਣ ਦੇ। ਅੱਛਾ, ਹਾਂ, ਕਿਉਂਕਿ ਤੱਤੀ ਹੁੰਦੀ ਹੈ ਨਾ ਹੁਣ। ਹਾਂਜੀ, ਸੋ ਇਸ ਕਰਕੇ ਤੂੰ ਸਿੱਧਾ ਪੈਦਲ ਹੋ ਜਾਈ। ਅੱਛਾ, ਜਾਂ ਜਹਾਜ਼ ਦੀ ਪੂਛ ਫੜ ਲਈ। ਤੂੰ ਜਾ ਉਧਰ, ਤੂੰ ਵੀ ਉਧਰ ਜਾ ਕੇ ਸ਼ਰੀਕਾ ਕੀ ਕਹਿੰਦੇ ਮਰਵੀਨਾ ਨਾ ਕਰ, ਸ਼ਾਮਲ ਕਰਾ। ਸ਼ਰੀਕਾ ਸ਼ਾਮਲ ਕਰਨ ਦੇ ਲਈ ਪਹਿਲਾਂ ਮੈਨੂੰ ਵਿਆਹ ਕਰਾਉਣਾ ਪੈਣਾ ਹੈ। ਓਹੋ ਯਾਰ, ਤੂੰ ਤਾਂ ਉਦਾਂ ਹੀ ਬਹੁਤ ਸ਼ਰੀਕੇਦਾਰੀ ਤੂੰ ਨਿਭਾਉਣੀ ਆ। ਅੱਛਾ, ਮੇਰੀ ਸਭ ਤੋਂ ਵੱਡੀ ਸ਼ਰੀਕਣੀ ਆ ਤੂੰ। ਅੱਛਾ, ਹਾਂ। ਤੇ ਲਓ ਖੈਰ ਕੋਈ ਗੱਲ ਨਹੀਂ, ਰੱਬ ਤੈਨੂੰ ਵੀ ਕਿਤੇ ਸਮੱਤ ਬਖਸ਼ੇ, ਨੋਟ ਭਾਵੇਂ ਘੱਟ ਬਖਸ਼ੇ। ਹਾਂਜੀ, ਤੇ ਮੈਨੂੰ ਭਾਵੇਂ ਵੱਧ ਬਖਸ਼ੇ, ਭਾਵੇਂ ਮੈਨੂੰ ਬੁੱਧੂ ਹੀ ਬਣਾ ਦੇਵੇ। ਅੱਛਾ, ਉਹ ਕਹਿੰਦੇ ਵੀ ਉਦਾਂ ਵੀ ਨਾਲੇ ਨਾ ਪੈਸਾ ਜਿਹੜਾ ਨਾ ਉਹ ਮੇਰੇ ਵਰਗਿਆਂ ਦੇ ਕੋਲੇ ਹੁੰਦਾ। ਕਮਲਿਆ ਰਾਵਣਿਆਂ ਦੇ ਕੋਲੇ ਵੀ ਜਾਨੀ ਬਸ ਠੀਕ ਆ ਜੀ। ਹਾਂਜੀ, ਮੈਨੂੰ ਮਨਜ਼ੂਰ ਆ। ਅੱਛਾ, ਹਾਂਜੀ, ਪੈਸਾ ਬੰਦਾ ਅਰਬਾਪਤੀ ਹੋ ਜਾਵੇ, ਗੰਜ ਵੀ ਮਨਜ਼ੂਰ ਆ। ਤੇ ਲਓ ਜੀ, ਹੁਣ ਇਸੇ ਦੇ ਨਾਲ ਹੀ ਮੈਨੂੰ ਰਮਨੀਕ ਨੂੰ ਤੇ ਮੈਨੂੰ ਚਰਨਜੀਤ ਜੋਗੀ ਨੂੰ ਦਿਓ ਇਜਾਜ਼ਤ। ਤੁਸੀਂ ਸੁਣਦੇ ਰਹਿਣਾ ਜੀ ਆਪਣੇ ਦਿਲ ਦੀ ਆਵਾਜ਼, ਪੰਜਾਬੀਆਂ ਦਾ ਮਾਣ, ਪੰਜਾਬੀ ਰੇਡੀਓ US।